ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇਸ ਵੇਲੇ ਦੀ ਬੜੀ ਵੱਡੀ ਖਬਰ ਤੇ ਬੜੀ ਮੰਦਭਾਗੀ ਖਬਰ ਅਮਰੀਕਾ ਦੇ ਟੈਕਸਸ ਤੋਂ ਆ ਰਹੀ ਹੈ, ਜਿੱਥੇ ਇੱਕ ਭਾਰਤੀ ਪਰਿਵਾਰ ਦੇ ਨਾਲ ਕਹਿ ਲਓ ਜਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਉਹ ਚਾਰੇ ਜਿਹੜੇ ਭਾਰਤੀ ਨਾਗਰਿਕ ਹੈ ਉਹ ਮਾਰੇ ਗਏ ਨੇ। ਇਸ ਗੱਡੀ ਨੂੰ ਇਸ ਭਿਆਨਕ ਸੜਕ ਹਾਦਸੇ ਤੋਂ ਬਾਅਦ ਅੱਗ ਲੱਗ ਗਈ ਸੀ। SUV ਗੱਡੀ ਸੀ ਤੇ ਉਸ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਇਹ ਸਾਰੇ ਜਿਹੜੇ ਨੇ ਉਹ ਮਾਰੇ ਗਏ ਨੇ। ਉਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਬੜਾ ਰੋਸ ਹੈ ਤੇ ਇਸ ਹਾਦਸੇ ਬਾਰੇ ਜਿਹੜੀਆਂ ਡਿਟੇਲਸ ਕੁਝ ਨਿਕਲ ਕੇ ਸਾਹਮਣੇ ਆਈ, ਕਿਉਂਕਿ ਉਹ ਜਿਹੜੇ ਮਾਰੇ ਗਏ ਨੇ ਉਹਨਾਂ ਦੇ DNA ਦੀ ਉਡੀਕ ਕੀਤੀ ਜਾ ਰਹੀ ਹੈ। ਪਰ ਜਿਹੜੀ ਇਹ ਗੱਡੀ ਜਿਵੇਂ ਆਪਾਂ ਕਹ ਲਈਏ ਕਿ ਉਬਰ ਟਾਈਪ ਇੱਕ ਜਿਹੜੀ ਕਾਰ ਐਪ ਹੈ ਜਿਹੜੀ ਉਹਦੇ ਰਾਹੀਂ ਇਹ ਲਈ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਉਹ ਕਾਰ ਪੂਲਿੰਗ ਐਪ ਇੱਕ ਦੱਸੀ ਜਾ ਰਹੀ ਹੈ, ਉਹਦੇ ਰਾਹੀਂ ਪਤਾ ਲੱਗਾ ਕਿ ਇਹ ਜਿਹੜੇ ਗੱਡੀ ਦੇ ਵਿੱਚ ਸਵਾਰ ਸਨ ਉਹ ਲੋਕ ਕੌਣ ਸਨ। ਅਸਲ ਦੇ ਵਿੱਚ ਇਹ ਹਾਦਸਾ ਜਿਹੜਾ ਉਹ ਵਾਪਰਿਆ ਟੈਕਸਸ ਦੇ ਵਿੱਚ। ਇਹ ਉਦੋਂ ਵਾਪਰਿਆ ਜਦੋਂ ਇਹ ਜਿਹੜੇ ਪੀੜਤ ਹਾਦਸੇ ਦੇ ਪੀੜਤ ਹੈ ਇਹ ਇੱਕ ਸ਼ਹਿਰ ਹੈ ਜਿਹੜਾ ਟੈਕਸਸ ਤੋਂ ਪਹਿਲਾਂ ਜਿਹੜਾ ਪੈਂਦਾ ਜਿੱਥੋਂ ਚੱਲੇ ਸਨ ਆਪਣੀ ਮੰਜ਼ਿਲ ਤੋਂ ਬੈਂਟਨਵਿਲ, ਤੇ ਉਸ ਤੋਂ ਬਾਅਦ ਇਹ ਅਰਕਾਨਸਾ ਜਿਹੜੇ ਜਾ ਰਹੇ ਸੀਗੇ ਗੱਡੀ ਦੇ ਵਿੱਚ ਸਵਾਰ ਚਾਰੇ ਜਾਣੇ, ਤੇ ਇੱਥੇ ਰਾਹ ਦੇ ਵਿੱਚ ਇਹਨਾਂ ਦੇ ਨਾਲ ਇਹ ਜਿਹੜਾ ਹਾਦਸਾ ਵਾਪਰ ਗਿਆ। ਇਹਦੇ ਵਿੱਚ ਹੈਦਰਾਬਾਦ ਦੇ ਕੁਕਟਪੱਲੀ ਦੇ ਜਿਹੜੇ ਆਰੀਅਨ ਰਘੁਨਾਥ ਓਰਮਪੱਟੀ ਜਿਹੜੇ ਹਾਦਸੇ ਦਾ ਸ਼ਿਕਾਰ ਹੋਏ ਨੇ, ਤੇ ਉਸ ਤੋਂ ਬਾਅਦ ਉਹਦਾ ਦੋਸਤ ਫਾਰੂਕ ਸ਼ੇਖ, ਇੱਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਲਾਚਰਾਲ ਤੇ ਤਾਮਿਲਨਾਡੂ ਦੀ ਦਰਸ਼ਨੀ ਵਾਸੂਦੇਵ। ਕੋਲਿਨ ਕਾਉਂਟੀ ਦੇ ਜਿਹੜੇ ਸ਼ੈਰਫ ਨੇ ਉਹਨਾਂ ਦੇ ਜਿਹੜੇ ਆਫਿਸ ਦੇ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਡੈਲਸ ਦੇ ਨੇੜੇ ਅੰਨਾ ਦੇ ਵਿੱਚ ਵਾਈਟ ਸਟਰੀਟ ਦੇ ਉੱਤਰ ਵਾਲੇ ਪਾਸੇ US ਜਿਹੜਾ ਹਾਈਵੇ 75 ਕੋਈ ਜਗ੍ਹਾ ਉੱਥੋਂ ਥੋੜ੍ਹੀ ਦੂਰ ਵਾਪਰਿਆ ਤੇ 5 ਵਾਹਨ ਜਿਹੜੇ ਨੇ ਵਹੀਕਲ ਜਿਹੜੇ ਨੇ ਉਹ ਇਸ ਹਾਦਸੇ ਦੀ ਲਪੇਟ ਦੇ ਵਿੱਚ ਆ ਗਏ ਸੀਗੇ। ਤੇ ਉਸ ਤੋਂ ਬਾਅਦ ਹਿਊਸਟਨ ਦੇ ਵਿੱਚ ਜਿਹੜਾ ਭਾਰਤ ਦਾ ਕੌਂਸਲ ਜਨਰਲ ਹੈ DC ਮੰਜੂਨਾਥ, ਉਹਨੇ ਵੀ ਇਸ ਹਾਦਸੇ ਦੇ ਵਿੱਚ ਜਿਹੜੇ 4 ਭਾਰਤੀਆਂ ਦੇ ਮਾਰੇ ਜਾਣ ਦੇ ਬਾਰੇ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਭਾਰਤ ਦਾ ਕੌਂਸਲਰ ਜਨਰਲ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਪੀੜਤ ਪਰਿਵਾਰਾਂ ਦੇ ਭਾਈਚਾਰੇ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆ। ਮੁੱਢਲੀਆਂ ਰਿਪੋਰਟਾਂ ਦੇ ਮੁਤਾਬਕ ਜਾਂ ਜਿਹੜੇ ਚਸ਼ਮਦੀਦ ਨੇ, ਪ੍ਰਤੱਖਦਰਸ਼ੀ ਨੇ, ਜਿਨ੍ਹਾਂ ਨੇ ਦੇਖਿਆ ਸਾਰਾ ਕੁਝ, ਉਹਨਾਂ ਦੇ ਵਿੱਚ ਦੱਸਿਆ ਗਿਆ ਇਹ ਗੱਲ ਕਿ ਤੇਜ਼ ਰਫ਼ਤਾਰ ਟਰੱਕ ਸੀਗਾ ਜਿਹਨੇ SUV ਦੇ ਪਿਛਲੇ ਹਿੱਸੇ ਦੇ ਵਿੱਚ ਟੱਕਰ ਮਾਰੀ। ਟੱਕਰ ਇਹ ਇੰਨੀ ਜ਼ਬਰਦਸਤ ਸੀ ਕਿ SUV ਨੂੰ ਅੱਗ ਲੱਗ ਗਈ। ਉਸ ਤੋਂ ਬਾਅਦ ਜਦੋਂ ਅੱਗ ਲੱਗ ਗਈ ਤੇ ਇਹ ਸਾਰੇ ਜਿਹੜੇ ਵਿੱਚ ਸੀਗੇ ਸਵਾਰ ਇਹ ਉਹਦੇ ਵਿੱਚ ਜਿਉਂਦੇ ਸੜ ਗਏ। ਇਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਉਹ ਜਿਹੜੀ SUV ਗੱਡੀ ਦੀ ਹਾਲਤ ਆ ਉਹ ਇੰਨੀ ਕੁ ਮਤਲਬ ਟੱਕਰ ਵੱਜਣ ਦੇ ਨਾਲ ਇੰਨੀ ਕੁ ਭਿਆਨਕ ਬਣੀ ਹੋਈ ਆ ਵੀ ਉਹਦੇ ਵਿੱਚੋਂ ਜੇ ਬੰਦਾ ਬਚ ਵੀ ਜਾਂਦਾ ਜਾਂ ਅੱਗ ਵੀ ਨਾ ਲੱਗਦੀ ਤਾਂ ਵੀ ਉਹ ਇੰਨੀ ਕੁ ਭਿਆਨਕ ਟੱਕਰ ਸੀਗੀ ਕਿ ਉਹਦੇ ਵਿੱਚੋਂ ਨਿਕਲਣਾ ਹੀ ਬਹੁਤ ਔਖਾ ਸੀਗਾ, ਜਿਸ ਤਰੀਕੇ ਦੇ ਨਾਲ ਉਹਨੂੰ ਟੱਕਰ ਮਾਰੀ ਗਈ। ਹੁਣ ਜਿਹੜੇ ਇਹਨਾਂ ਦੇ ਪਿਤਾ ਨੇ, ਦਰਸ਼ਨੀ ਵਾਸੂਦੇਵਾ ਦੇ ਪਿਤਾ, ਉਹਨਾਂ ਨੇ ਐਕਸਟਰਨਲ ਅਫੇਅਰਸ ਮਿਨਿਸਟਰ ਜਿਹੜੇ S ਜੈ ਸ਼ੰਕਰ ਆ, NDTV ਦੀ ਇੱਕ ਰਿਪੋਰਟ ਦੇ ਮੁਤਾਬਕ ਤੇ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਟਵਿੱਟਰ ਦੇ ਉੱਤੇ ਆਪਣੇ ਜਿਹੜੇ ਬੱਚੇ ਉਹਨਾਂ ਦੇ ਮ੍ਰਿਤਕ ਦੇਹਾਂ ਨੂੰ ਜਾਂ ਉਹਨਾਂ ਦੇ ਜਿਹੜੇ ਮਾੜੇ ਮੋਟੇ ਸਰੀਰ ਜਿਹੜੇ ਬਚੇ ਨੇ ਹਾਦਸੇ ਵਿੱਚ, ਕਿਉਂਕਿ ਅੱਗ ਬਹੁਤ ਭਿਆਨਕ ਲੱਗੀ ਹੈ ਉਸ ਮਾਮਲੇ ਦੇ ਵਿੱਚ, ਮਿਨਿਸਟਰੀ ਨੂੰ ਕਿਹਾ ਕਿ ਤੁਸੀਂ ਪਹੁੰਚ ਕਰੋ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਓਰਮਪੱਟੀ ਹੈ ਇਹਦੇ ਪਿਤਾ ਸੁਭਾਸ਼ ਚੰਦਰਾ ਨੇ ਰੈਡੀ, ਜਿਹੜੇ ਕਿ ਹੈਦਰਾਬਾਦ ਬੇਸਡ ਇੱਕ ਫਰਮ ਔਨ ਕਰਦੇ ਨੇ, ਮੈਕਸ ਐਗਰੀ ਜੈਨੇਟਿਕਸ ਪ੍ਰਾਈਵੇਟ ਲਿਮਟਿਡ, ਤੇ ਉਹਨਾਂ ਨੇ ਇੰਜੀਨੀਅਰਿੰਗ ਦੀ ਜਿਹੜੀ ਆਰੀਅਨ ਹੈ ਉਹਨਾਂ ਨੇ ਇੰਜੀਨੀਅਰਿੰਗ ਜਿਹੜੀ ਡਿਗਰੀ ਆ ਉਹ ਅੰਮ੍ਰਿਤਾ ਵਿਸ਼ਵਪੀਠ ਕੋਇੰਬਟੂਰ ਦੇ ਵਿੱਚ ਪੂਰੀ ਕੀਤੀ ਸੀਗੀ। ਤੇ ਉਹਦੇ ਪੇਰੈਂਟਸ ਵੀ ਕਈ ਵਾਰੀ ਉਹਨਾਂ ਦੇ ਕੋਲ US ਆਉਂਦੇ ਜਾਂਦੇ ਸੀਗੇ। ਹੁਣ ਜਿਹੜੀ ਕਨਵੋਕੇਸ਼ਨ ਹੋਈ ਸੀ ਮਈ ਦੇ ਵਿੱਚ, ਉਦੋਂ ਉਹਦੇ ਪੇਰੈਂਟਸ ਇੱਥੇ ਆਏ ਸੀਗੇ US ਦੇ ਵਿੱਚ, ਟੈਕਸਸ ਦੇ ਵਿੱਚ। ਤੇ ਇਹਦੇ ਨਾਲ ਜਿਹੜਾ ਓਰਮਪੱਟੀ ਦਾ ਫਰੈਂਡ ਸ਼ੇਖ ਹੈ ਉਹ ਵੀ ਹੈਦਰਾਬਾਦ ਦਾ ਹੀ ਹੈ ਤੇ ਉਹ ਬੈਂਟਨਵਿਲ ਦੇ ਵਿੱਚ ਰਹਿ ਰਿਹਾ ਸੀ ਇਸ ਟਾਈਮ। ਦਰਸ਼ਨੀ ਜਿਹੜੀ ਆ ਤਾਮਿਲਨਾਡੂ ਤੋਂ ਦੱਸੀ ਗਈ ਹੈ ਤੇ ਇਸ ਟਾਈਮ ਫ੍ਰਿਸਕ ਦੇ ਵਿੱਚ ਰਹਿ ਰਹੀ ਸੀ। ਇਹ ਜਿਹੜੇ ਦੱਸੇ ਜਾ ਰਹੇ ਨੇ ਪਰਿਵਾਰ, ਜਦੋਂ ਉਹਨਾਂ ਨੇ ਕਾਰ ਪੂਲਿੰਗ ਐਪ ਦੇ ਜ਼ਰੀਏ ਇਹ ਕਾਰ ਹਾਸਲ ਕੀਤੀ ਤਾਂ ਉਦੋਂ ਉਹ ਬੈਂਟਨਵਿਲ ਤੋਂ ਜਾ ਰਹੇ ਸੀ ਅਰਕਾਨਸਾ ਨੂੰ, ਤੇ ਉਹ ਰਾਹ ਦੇ ਵਿੱਚ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਕਿ ਜਿਹੜਾ ਇਹ ਫਾਰੂਕ ਸ਼ੇਖ ਆ ਇਹ ਆਪਣੀ ਵਾਈਫ ਨੂੰ ਮਿਲ ਕੇ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਉਹਦੀ ਯੂਨੀਵਰਸਿਟੀ ਹੈ ਕੋਈ, ਉੱਥੇ ਮਿਲਣ ਜਾ ਰਿਹਾ ਸੀਗਾ ਤੇ ਉਸੇ ਦਰਮਿਆਨ ਇਹ ਹਾਦਸਾ ਵਾਪਰ ਗਿਆ। ਤੇ ਇਹਦੇ ਵਿੱਚ ਇਹਨਾਂ ਚਾਰਾਂ ਦੀ ਕਿਉਂਕਿ ਇਹਨਾਂ ਦੀ ਕਾਰ ਨੂੰ ਪਿੱਛੋਂ ਟਰੱਕ ਨੇ, ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਹਾਦਸਾ ਵਾਪਰ ਗਿਆ, ਜਿਹਦੇ ਨਾਲ ਇਹ 4 ਭਾਰਤੀ ਨਾਗਰਿਕ ਮੌਤ ਦੇ ਮੂੰਹ ਦੇ ਵਿੱਚ ਜਾ ਪਏ। ਲੰਘੇ ਦਿਨੀ ਵੀ ਇੱਕ ਬੜਾ ਭਿਆਨਕ ਸੜਕ ਹਾਦਸਾ ਵਾਪਰਿਆ ਸੀਗਾ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਉਸ ਹਾਦਸੇ ਦੇ ਵਿੱਚ ਵੀ ਜਿਹੜੇ 3 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀਗੀ। ਭਾਰਤੀ ਮੂਲ ਦੇ ਕਹਿ ਸਕਦੇ ਹਾਂ, ਹੁਣ ਉਹ ਇਸ ਟਾਈਮ ਤਾਂ ਅਮਰੀਕਾ ਦੇ ਨਾਗਰਿਕ ਸੀਗੇ। ਤਾਂ ਇਸ ਤੋਂ ਪਹਿਲਾਂ ਵੀ ਇੱਕ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਸੀਗਾ, ਜਿਹਦੇ ਵਿੱਚ
ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀਗੀ। ਹਰਿਆਣੇ ਦੇ ਦੋ ਨੌਜਵਾਨ ਕੈਨੇਡਾ ਦੇ ਵਿੱਚ ਵਾਪਰੇ ਇੱਕ ਹਾਦਸੇ ਦੇ ਵਿੱਚ ਇਸੇ ਤਰ੍ਹਾਂ ਟਰੱਕ ਦੇ ਵਿੱਚ ਅੱਗ ਲੱਗ ਗਈ ਸੀ ਤੇ ਉਹ ਨਿਕਲ ਨਹੀਂ ਸੀ ਸਕੇ। ਬੜਾ ਭਿਆਨਕ ਹਾਦਸਾ ਸੀਗਾ। ਸੋ ਹੁਣ ਵੀ ਇਹ ਜਿਹੜੇ ਸਾਰੇ ਨੌਜਵਾਨ ਸੀਗੇ, ਯੰਗ ਸੀਗੇ, ਇੱਧਰਲੇ ਜਿਹੜੇ ਅਦਾਰੇ ਨੇ, ਵਿਦਿਅਕ ਅਦਾਰੇ ਨੇ, ਉਹਨਾਂ ਦੇ ਵਿੱਚ ਪੜ੍ਹ ਰਹੇ ਸੀ, ਕੋਈ ਡੈਲਸ ਦੇ ਵਿੱਚ, ਕੋਈ ਕਿਤੇ ਤੇ ਉਸ ਤੋਂ ਬਾਅਦ ਜਿਹੜੀ ਇਹ ਕੁੜੀ ਹੈ ਜਿਹਦਾ ਨਾਮ ਦੱਸਿਆ ਗਿਆ ਦਰਸ਼ਨੀ, ਉਹ ਤਾਮਿਲਨਾਡੂ ਦੀ ਰਹਿਣ ਵਾਲੀ ਸੀਗੀ ਤੇ ਹੁਣ ਉਹ ਜੌਬ ਕਰ ਰਹੀ ਸੀ ਆਪਣੀ ਸਟੱਡੀ ਕੰਪਲੀਟ ਕਰਕੇ। ਸੋ ਉਸ ਤੋਂ ਬਾਅਦ ਇੱਕ ਜਿਹੜਾ ਸ਼ੇਖ ਹੈ ਜਿਹਦਾ ਪੂਰਾ ਨਾਮ ਸ਼ੇਖ ਦੱਸਿਆ ਗਿਆ, ਉਹ ਆਪਣੀ ਪਤਨੀ ਨੂੰ ਮਿਲ ਕੇ ਆ ਰਿਹਾ ਸੀਗਾ ਤੇ ਰਾਹ ਦੇ ਵਿੱਚ ਹੀ ਇਹ ਜਿਹੜਾ ਹਾਦਸਾ ਉਹ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਜਿਹੜੇ ਵੀ ਉਹਨਾਂ ਦੇ ਪਰਿਵਾਰ ਨੇ ਇੱਧਰ ਰਹਿ ਰਹੇ ਜਾਂ ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਵੀ ਇਸ ਬਾਬਤ ਪਹੁੰਚ ਕੀਤੀ ਤੇ ਉੱਥੋਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਵੀ ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ। ਸੋ ਬਹੁਤ ਮੰਦਭਾਗੀ ਖਬਰ ਆ। ਬਹੁਤ ਬਹੁਤ ਧੰਨਵਾਦ।